ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਇਹ ਵਰਾ ਜੂਨ 84 ਦੇ ਘੱਲੂਘਾਰੇ ਦੀਆਂ ਦੁਖਦ ਯਾਦਾਂ ਦਾ 30ਵਾਂ ਵਰਾ ਹੈ। ਇਹਨਾਂ 30 ਸਾਲਾਂ ਵਿੱਚ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦੇ ਖੂਨ ਦਾ ਦਰਿਆ ਵਗਾਇਆ ਗਿਆ। ਹਜ਼ਾਰਾਂ ਨੌਜਵਾਨ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਅਤੇ ਸੈਂਕੜਿਆਂ ਕੰਜਕਾਂ ਦੀ ਪੱਤ ਰੋਲੀ ਗਈ। ਇੱਕ ਪੂਰੀ ਸਿੱਖ ਨਸਲ ਦਾ ਖਾਤਮਾ ਕਰ ਦਿੱਤਾ ਗਿਆ। ਅੱਜ ਕੌਮ ਦੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਭਾਰਤ ਸਰਕਾਰ ਦਾ ਹੱਥ ਠੋਕਾ ਹੈ। ਕੁਝ ਅਣਖੀ ਨੌਜਵਾਨ ਜਿਨ੍ਹਾਂ ਨੇ ਸਰਕਾਰ ਨਾਲ ਟੱਕਰ ਲਈ ਉਹ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੰਦ ਹਨ, ਜਿਨ੍ਹਾਂ ਵਿੱਚ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਕੌਮੀ ਯੋਧੇ ਵੀ ਸ਼ਾਮਿਲ ਹਨ। ਵਿਊਅਰਸ, ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਐਕਟਿੰਗ ਪ੍ਰੈਜ਼ੀਡੈਂਟ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ, ਜਿਨ੍ਹਾਂ ਨੇ ਕੱਲ੍ਹ ਭਾਈ ਜਗਤਾਰ ਸਿੰਘ ਹਵਾਰਾ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ। ਇਸ ਵੇਲੇ ਵੀ ਉਹ ਦਿੱਲੀ ਦੇ ਵਿੱਚ ਹੀ ਮੌਜੂਦ ਹਨ। ਆਓ ਅਸੀਂ ਇਹਨਾਂ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਵੀਰ ਹਰਪਾਲ ਸਿੰਘ ਚੀਮਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਵੀਰ ਜਗਤਾਰ ਸਿੰਘ ਹਵਾਰਾ ਜੀ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਹਾਡੇ ਵੱਲ ਇਸ ਵੇਲੇ 25 ਜੂਨ ਦੀ ਸਵੇਰ ਹੈ, ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਦਿਨ ਹੈ। ਤੁਸੀਂ ਖਾਲਸਾ ਪੰਥ ਦੇ ਇਸ ਮਹਾਨ ਜਰਨੈਲ ਸੰਬੰਧੀ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਭ ਤੋਂ ਪਹਿਲਾਂ ਸਾਂਝੇ ਕਰੋ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੀ ਉਹ ਮਹਾਨ ਜਰਨੈਲ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ, ਉਹਨਾਂ ਦੇ ਸਾਹਿਬਜ਼ਾਦਿਆਂ ਤੋਂ ਬਾਅਦ ਤੇ ਗੁਰੂ ਸਪੈਸ਼ਲੀ ਛੋਟੇ ਸਾਹਿਬਜ਼ਾਦੇ ਜੋ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚੁਣੇ ਗਏ ਸੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ ਦਾ ਸਰਹੰਦ ਦੇ ਵਿੱਚ ਨੀਂਹ ਪੱਥਰ ਰੱਖਿਆ। ਚਾਹੇ ਉਹ ਖਾਲਸਾ ਰਾਜ ਦੀ ਜਿਹੜੀ ਕਾਲ ਸੀਗਾ ਉਹਦੇ ਬਹੁਤ ਛੋਟਾ ਆ, 10 ਸਾਲ 10 ਸਾਲ ਦਾ ਸਮਾਂ ਆ, ਪਰ ਅੱਜ ਵੀ ਅਸੀਂ ਜਦੋਂ ਵੀ ਆਉਣ ਵਾਲੀਆਂ ਨਸਲਾਂ ਦੀ ਜਦੋਂ ਵੀ ਅਸੀਂ ਖਾਲਸਾ ਰਾਜ ਦੇ ਕਿਸੇ ਚੀਜ਼ ਤੋਂ ਪ੍ਰੇਰਨਾ ਲੈਂਦੇ ਹਾਂ ਜਾਂ ਮਤਲਬ ਅਸੀਂ ਕੋਈ ਮਾਡਲ ਪੇਸ਼ ਕਰਦੇ ਹਾਂ ਦੁਨੀਆ ਦੇ ਅੱਗੇ, ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਜਿਹੜਾ ਇਹ ਰਾਜ ਕਾਲ ਹੈ 10 ਸਾਲ ਦਾ, ਉਹਦੀ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਦੇ ਆ ਕਿ ਸਭ ਨੇ ਸਿੱਖਾਂ ਦੇ ਲਈ ਜਾਂ ਮਨੁੱਖਤਾ ਦੇ ਲਈ ਏਦਾਂ ਦਾ ਰਾਜ ਜੋ ਕਾਲ ਹੈ ਜਿਹੜਾ ਦਿੱਤਾ ਹੈ। ਜਿਹੜੀ ਉਹਨਾਂ ਦਾ ਰਾਜ ਕਾਲ ਹੈ ਉਹ ਸਾਡੇ ਲਈ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਸਾਡੇ ਮਹਾਨ ਜਰਨੈਲ ਨੇ, ਉਹਨਾਂ ਨੇ ਜਿਨ੍ਹਾਂ ਨੇ ਇਸ ਦੁਨੀਆ ਦੇ ਉੱਤੇ ਖਾਲਸਾ ਰਾਜ ਹੈ ਜਿਹੜਾ ਕਾਇਮ ਕੀਤਾ। ਸੋ ਸਾਡੀਆਂ ਆਉਣ ਵਾਲੀਆਂ ਨਸਲਾਂ ਅਸੀਂ ਸਾਰੇ ਹੀ ਉਦਾਂ ਦੇ ਹੀ ਰਾਜ ਕਾਲ ਦੇ ਲਈ ਅੱਜ ਦੀ ਨੌਜਵਾਨ ਪੀੜ੍ਹੀ 1984 ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਸਾਰੇ ਹੀ ਮਤਲਬ ਉਸ ਰਾਜ ਕਾਲ ਨੂੰ ਲੈ ਕੇ ਲੋਕਾਂ ਦੇ ਅੱਗੇ ਅਸੀਂ ਆਏ ਤੇ ਅਸੀਂ ਏਦਾਂ ਦਾ ਜਿਹੜਾ ਸਿਸਟਮ ਹੈ, ਏਦਾਂ ਦਾ ਜਿਹੜਾ ਪ੍ਰਬੰਧ ਹੈ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਸੋ ਸਾਡੇ ਲਈ ਉਹ ਬਹੁਤ ਗੋਲਡਨ ਪੀਰੀਅਡ ਹੈ ਜਿਹੜਾ ਉਹਨਾਂ ਨੇ 8-10 ਸਾਲ ਹਿਸਟਰੀ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਦਿੱਤਾ, ਤੇ ਅਸੀਂ ਸਦਾ ਹੀ ਮਤਲਬ ਉਹਨਾਂ ਨੂੰ ਨਤਮਸਤਕ ਹਾਂ ਔਰ ਸਰਹੰਦ ਦੀ ਧਰਤੀ ਨੂੰ ਜਿੱਥੇ ਉਹਨਾਂ ਨੇ ਰਾਜਪਾਟ ਕਾਇਮ ਕੀਤਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਕੌਮੀ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰਦੇ। ਜਿਸ ਤਰ੍ਹਾਂ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ ਕਿ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੈ, ਉਹਨਾਂ ਦੀ ਸਿਹਤ ਵਿਗੜ ਰਹੀ ਹੈ। ਤੁਸੀਂ ਵੀ ਉਹਨਾਂ ਨਾਲ ਕੱਲ੍ਹ ਮੁਲਾਕਾਤ ਕੀਤੀ, ਸਾਨੂੰ ਉਹਨਾਂ ਦੀ ਸਿਹਤ ਸੰਬੰਧੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਕੱਲ ਉਹਨਾਂ ਨਾਲ ਮੁਲਾਕਾਤ ਕੀਤੀ ਸੀਗੀ, ਪਿਛਲੇ ਵੀ ਠੀਕ ਗਏ ਸੀ, ਥਰਸਡੇ ਦਿਨ ਉਸ ਦਿਨ ਵੀ ਉਹਨਾਂ ਦਾ ਪਰਿਵਾਰ ਵੀ ਨਾਲ ਸੀਗਾ। ਹਾਂਜੀ, ਬਾਕੀ ਸਿਹਤਾਂ ਦੀ ਕਾਫੀ ਖਰਾਬ ਹੈ। ਉਹਨਾਂ ਨੂੰ ਡਿਸਕ ਦੀ ਪਿੱਛੇ ਪ੍ਰੋਬਲਮ ਹੈਗੀ ਆ ਜੀ। ਇਹ ਜੋ ਉਹਨਾਂ ਨੂੰ ਫੜਨ ਤੋਂ ਬਾਅਦ ਜਦੋਂ ਟਾਰਚਰ ਹੋਇਆ ਉਦੋਂ ਇਹ ਪ੍ਰੋਬਲਮ ਹੈ ਜਿਹੜੀ ਆਈ ਹੈਗੀ ਆ ਜੀ। ਸੋ ਉਹ ਕਦੇ ਜਿਹੜੇ ਵੀ ਕੋਈ ਵੀਰ ਜਿਨ੍ਹਾਂ ਨੂੰ ਕਿਤੇ ਡਿਸਕ ਦੀ ਕੋਈ ਪ੍ਰੋਬਲਮ ਹੋ ਗਈ, ਉਹਨਾਂ ਨੂੰ ਪਤਾ ਕਿ ਜਿਹੜੀ ਪੇਨ ਹੈ ਉਹ ਬਹੁਤ ਸੀਵੀਅਰ ਹੁੰਦੀ ਹੈ। ਸੋ ਅੱਜ ਤੋਂ ਕੋਈ 1.5 ਮਹੀਨੇ ਪਹਿਲਾਂ ਉਹਨਾਂ ਨੂੰ ਏਦਾਂ ਦੀ ਹੋਇਆ ਸੀਗਾ ਇਹਦੀ ਇਸ ਪੀੜ ਦੇ ਨਾਲ। ਕੁਛ 1 ਦਿਨਾਂ ਬਾਅਦ ਉਹਨਾਂ ਨੂੰ ਕਹਿੰਦੇ ਵੀ ਮੈਨੂੰ ਆਰਾਮ ਆ ਗਿਆ। ਉਸ ਤੋਂ ਬਾਅਦ ਫਿਰ 1 ਦਿਨ ਏਦਾਂ ਹੀ ਮੈਨੂੰ ਮਤਲਬ ਪੀੜ ਹੋਈ। ਮੈਂ ਸਵੇਰੇ ਐਕਸਰਸਾਈਜ਼ ਕਰਕੇ ਹਟਿਆ ਸੀ ਤੇ ਮੇਰਾ ਸਰੀਰ ਆ ਜਿਹੜਾ ਇੱਕਦਮ ਹੀ ਮਤਲਬ ਜਿੱਦਾਂ ਲੱਕੜ ਦੀ ਤਰ੍ਹਾਂ ਹੁੰਦਾ ਸਖਤ ਏਦਾਂ ਹੋ ਗਿਆ। ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਉਹਨਾਂ ਦੀ ਉਹ ਪੇਨ ਹਟੀ ਨਹੀਂ ਹੈਗੀ। ਹਾਂਜੀ, ਮੈਂ ਪਿਛਲੇ ਵੀਕ ਵੀ ਅਸੀਂ ਬੜਾ ਟਰਾਈ ਕੀਤਾ, ਸੁਪਰਡੈਂਟ ਜੇ ਡਿਪਟੀ ਸੁਪਰਡੈਂਟ ਡਾਕਟਰਾਂ ਨੂੰ ਮਿਲੇ। ਉਹਨਾਂ ਨੇ ਸਾਨੂੰ ਸ਼ੋਰ ਬਹੁਤ ਕੀਤਾ ਕਿ ਅਸੀਂ ਇਹਨਾਂ ਨੂੰ ਠੀਕ ਮੈਡੀਕੇਸ਼ਨ ਦੇ ਰਹੇ ਹਾਂ। MRI ਦੀ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਤਾਂ ਕਿ ਉਹਨੂੰ ਜਿਹੜਾ ਡਾਇਗਨੋਸ ਠੀਕ ਤਰੀਕੇ ਨਾਲ ਕਰਕੇ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਮੈਡੀਕੇਟ ਕੀਤਾ ਜਾਵੇ ਵਧੀਆ ਤਰੀਕੇ ਦੇ ਨਾਲ।
ਜੀ ਪਰ ਇਹਨਾਂ ਨੇ ਸਾਡੀ ਇੰਸ਼ੋਰੈਂਸ ਤੋਂ ਬਾਅਦ ਵੀ ਕੱਲ ਤੱਕ ਵੀ ਇਹਨਾਂ ਨੇ ਕੋਈ ਉਹਨਾਂ ਨੂੰ ਸਿਰਫ ਇੱਕ ਪੇਨ ਕਿਲਰ ਤੋਂ ਬਿਨਾਂ ਮਤਲਬ ਨਾ ਤਾਂ MRI ਕਰਾਈ ਹੈ ਤੇ ਨਾ ਜੇਲ ਅਥਾਰਟੀ ਨੇ ਨਾ ਕੋਈ ਹੋਰ ਬਾਹਰੋਂ ਕੋਈ ਸਪੈਸ਼ਲਿਸਟ ਡਾਕਟਰ ਮੰਗਾ ਕੇ ਉਹਨਾਂ ਤੋਂ ਮੈਡੀਕੇਸ਼ਨ ਕਰਾਈ ਹੈ ਜੀ। ਹਾਂਜੀ ਜੀ ਦੀਨ ਦਿਆਲ ਹਸਪੀਟਲ ਤੋਂ ਕਹਿੰਦੇ ਵੀ 3 ਦਿਨ ਪਹਿਲਾਂ ਡਾਕਟਰ ਆਇਆ ਸੀਗਾ, ਇੱਕ ਉਹ ਆਮ ਆਉਂਦਾ ਰੂਟੀਨ ਦੇ ਵਿੱਚ, ਉਹਨੇ ਮੈਨੂੰ ਦੇਖਿਆ ਸੀ। ਉਹਨੇ ਵੀ ਜਿਹੜੀ ਪ੍ਰਿਸਕ੍ਰਿਪਸ਼ਨ ਦਿੱਤੀ ਹੈ, ਜਿਹਨੇ ਉਹਨੀਆਂ ਦਵਾਈਆਂ ਦਿੱਤੀਆਂ ਨੇ, ਉਹ ਵੀ ਨਹੀਂ ਲਿਆ ਕੇ ਦਿੱਤੀਆਂ ਇਹਨਾਂ ਨੇ ਬਾਹਰੋਂ, ਮਤਲਬ ਜੇਲ੍ਹ ਅਥਾਰਟੀ ਨੇ। ਸੋ ਅਸੀਂ ਕੱਲ DGP ਮਿਸਿਸ ਬਿਮਲਾ ਆਪਣਾ ਹੈਗੇ ਨੇ ਦਿੱਲੀ ਦੇ ਉਹਨਾਂ ਜੇਲ੍ਹਾਂ ਦੇ, ਉਹਨਾਂ ਨੂੰ ਵੀ ਮਿਲੇ ਸੀਗੇ, ਬਿਮਲਾ ਮਹਿਰਾ। ਉਹਨਾਂ ਨੇ ਹੁਣ ਇੰਸ਼ੋਰੈਂਸ ਤਾਂ ਕਰਾਈ, ਅੱਜ ਵੀ MRI ਕਰਾ ਕੇ ਕਰਾਵਾਂਗੇ। ਪਰ ਅਸੀਂ ਰਾਤ ਇੱਕ ਅਪੀਲ ਵੀ ਸਾਈਨ ਕਰਕੇ ਆਏ ਆ, ਅੱਜ ਅਸੀਂ ਹਾਈ ਕੋਰਟ ਦੇ ਵਿੱਚ ਪੈ ਜਾਣੀ ਆ, ਜਗਤਾਰ ਤੋਂ ਸਾਈਨ ਕਰਾ ਕੇ ਉਹਦੇ ਵਕਾਲਤਨਾਮੇ ਦੇ ਉੱਤੇ, ਤੇ ਅਸੀਂ ਅੱਜ ਉਹ ਫਾਈਲ ਕਰ ਦੇਣੀ ਹੈ ਸ਼ਾਮ ਨੂੰ ਜੀ। ਹਾਂ ਜ਼ਰੂਰ ਬਹੁਤ ਜ਼ਿਆਦਾ ਪੇਨ ਹੈ ਤੇ ਇਹ ਸੀਰੀਅਸ ਵੀ ਹੈ ਜੀ। ਸਿੱਖ ਪੰਥ ਨੂੰ ਮਤਲਬ ਇਹਦੇ ਲਈ ਕਾਫੀ ਇੱਥੋਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਹੋਰ ਜਥੇਬੰਦੀਆਂ ਨੇ, ਇੱਥੋਂ ਦੇ ਲੈਫਟੀਨੈਂਟ ਗਵਰਨਰ ਨੂੰ ਮੰਗ ਪੱਤਰ ਵੀ ਦਿੱਤੇ ਆ। DGP ਬਿਮਲ ਵਰਮਾ ਨੇ ਵੀ, ਉਹਨੇ ਮਹਿਰਾ ਨੇ ਮੈਨੂੰ ਦੱਸਿਆ ਮੇਰੇ ਕੋਲ ਕਾਫੀ ਲੈਟਰਸ ਆ ਜਿਹੜੀਆਂ ਆਲੇ ਦੁਆਲੇ ਜਥੇਬੰਦੀਆਂ ਆਈਆਂ, ਟੇਕ ਕੇਅਰ ਕਰ ਰਹੇ ਆ। ਦੇਖੋ ਵੀ ਹੋਪ ਕਿ ਅੱਜ ਉਹ ਕਰਾ ਦੇਣਗੇ, ਤੇ ਜੇਕਰ ਨਾ ਕਰਾਇਆ ਤਾਂ ਅਸੀਂ ਸ਼ਾਮ ਨੂੰ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਡਾਇਰੈਕਸ਼ਨ ਕਰਨ ਦੇ ਲਈ ਜੇਲ੍ਹ ਅਥਾਰਟੀ ਨੂੰ ਕਿ ਇਹਨਾਂ ਨੂੰ ਪ੍ਰੋਪਰ ਮੈਡੀਕੇਸ਼ਨ ਕਰਾਇਆ ਜਾਵੇ, MRI ਕਰਾਇਆ ਜਾਵੇ, ਔਰ ਕਿਸੇ ਬਾਅਦ ਹਸਪੀਟਲ ਦੇ ਵਿੱਚੋਂ ਸਾਰੇ ਇਹਨਾਂ ਦੇ ਟੈਸਟ ਹੋਣ। ਉਹਦੇ ਲਈ ਅਸੀਂ ਅੱਜ ਸ਼ਾਮ ਨੂੰ ਫਾਈਲ ਕਰਾਂਗੇ, ਔਰ ਕੱਲ ਨੂੰ ਮੈਨੂੰ ਲੱਗ ਜੂਗੀ ਜੀ ਆਏਗੀ ਬੈਂਚ ਦੇ ਕੋਲ। ਵੋਕੇਸ਼ਨਲ ਬੈਂਚ ਹੈ ਇੱਥੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਪ੍ਰੋਬਲਮ ਆ ਰਹੀ ਹੈ, ਸਾਰੇ ਹਿੰਦੁਸਤਾਨ ਦੇ ਕੋਰਟ 30 ਤਰੀਕ ਤੱਕ ਬੰਦ ਨੇ ਸਾਰੀਆਂ, ਹਾਈ ਕੋਰਟ ਤੇ ਸੈਸ਼ਨ ਕੋਰਟ। ਸੋ ਇਸ ਕਰਕੇ ਇੱਕੋ ਹੀ ਬੈਂਚ ਬੈਠਦਾ, ਸਾਰੀਆਂ ਅਪੀਲਾਂ ਉਹਦੇ ਕੋਲ ਹੀ ਲੱਗਦੀਆਂ ਹਾਈ ਕੋਰਟ ਵਿੱਚ ਜਾ ਕੇ। ਸਾਨੂੰ ਹੋਪ ਹੈ ਵੀ ਕੱਲ ਨੂੰ ਜੇ ਅਸੀਂ ਅੱਜ ਸ਼ਾਮ ਨੂੰ ਫਾਈਲ ਕੀਤੀ ਤੇ ਕੱਲ ਨੂੰ 5 ਵਜੇ ਤੋਂ ਪਹਿਲਾਂ ਕੱਲ ਨੂੰ ਆ ਜਾਏਗੀ, ਫਲੋਰ ਤੇ ਨਹੀਂ, ਕੱਲ ਨੂੰ ਨਹੀਂ ਆਏਗੀ, ਪਰਸੋਂ ਨੂੰ ਆ ਜਾਏਗੀ ਜੀ। ਤੇ ਵੀ ਜੀ ਪ੍ਰੋਬਲਮ ਤੇ ਫੀਅਰ ਹੈ, ਪੇਨ ਉਹਨਾਂ ਦੇ ਸਾਰੀ ਇੱਕ ਪਾਸੇ ਹੁੰਦੀ ਹੈ ਲੱਤ ਦੇ ਵਿੱਚ, ਪਰ ਉਹਦਾ ਚੜ੍ਹਦੀ ਕਲਾ ਚ ਨੇ, ਕੋਈ ਗੱਲ ਨਹੀਂ। ਉਹ ਕਹਿੰਦੇ ਆ ਕਿ ਮੈਨੂੰ ਪਤਾ ਤਾਂ ਹੈਗਾ ਹੀ ਆ ਇਸ ਪ੍ਰੋਬਲਮ ਬਾਰੇ, ਮੈਂ ਪਹਿਲਾਂ ਐਕਸਰਸਾਈਜ਼ ਕਰਕੇ ਠੀਕ ਕਰ ਰੱਖਦਾ ਹੁੰਦਾ ਇਹਨੂੰ, ਇਸ ਨੂੰ ਮੈਨੂੰ ਪਤਾ ਜੀ ਜਿਹੜੀਆਂ ਐਕਸਰਸਾਈਜ਼ ਨੇ, ਪਰ ਹੁਣ ਮੈਂ ਉਹਦੀ ਪੇਨ ਵਧਣ ਕਰਕੇ ਇੱਕਦਮ ਹੀ ਮੈਂ ਉਹ ਐਕਸਰਸਾਈਜ਼ ਨਹੀਂ ਕਰ ਪਾ ਰਿਹਾ, ਤੇ ਇਸ ਕਰਕੇ ਪ੍ਰੋਬਲਮ ਦੇ ਵਿੱਚ ਹੈ। ਤੇ ਉਹਦੇ ਨਾਲ ਨਾ ਤੇ ਰਾਤ ਨੂੰ ਪਿਆ ਜਾਂਦਾ ਨਾ ਬੈਠਿਆ ਜਾਂਦਾ। ਉਹਨੂੰ ਕੱਲ ਵੀਲ ਚੇਅਰ ਤੇ ਉਹਨਾਂ ਨੂੰ ਲੈ ਕੇ ਆਏ ਸੀਗੇ, ਤੇ ਵੀਲ ਚੇਅਰ ਤੇ ਵੀ ਬਹੁਤ ਚਿਰ ਬੈਠਿਆ ਨਹੀਂ ਜਾਂਦਾ, ਕਿਉਂਕਿ ਹਿੱਪ ਦੇ ਉੱਤੇ ਜ਼ੋਰ ਆ ਜਿਹੜਾ, ਉਹ ਤੁਸੀਂ ਜਦੋਂ ਬੈਠਦੇ ਹੋ ਤੇ ਉਹ ਪੈਂਦਾ ਹੈ, ਤੇ ਉਹਦੇ ਨਾਲ ਪੇਨ ਬਹੁਤ ਹੁੰਦੀ ਹੈ। ਜੇ ਖੜਦੇ ਹੋ ਤਾਂ ਫਿਰ ਲੱਤਾਂ ਦੇ ਵਿੱਚ ਉਹਦੀ ਪੇਨ ਹੁੰਦੀ ਆ ਜੀ। ਇਹਦਾ ਥੱਲੇ ਘਟ ਗਿਆ, ਉਹ ਜਿਹੜੇ ਉਹਦੇ ਚ ਖੂਨ ਦਾ ਦਬਾਅ ਘਟਣ ਕਰਕੇ ਪੇਨ ਜ਼ਿਆਦਾ ਸੀਵੀਅਰ ਹੈ ਜੀ। ਤੇ ਵੀਰ ਜੀ ਪਰ ਹੁਣ ਮੈਨੂੰ ਲੱਗਦਾ ਜੇਲ੍ਹ ਅਥਾਰਟੀ ਦੇ ਕਾਫੀ ਦਬਾਅ ਬਣਿਆ ਹੋਇਆ, ਤੇ ਅੱਜ ਮੈਨੂੰ ਹੋਪ ਕਿ ਸਾਨੂੰ ਪਤਾ ਕਿ ਅੱਜ ਕਰਵਾ ਦੇਣਗੇ, ਜੇ ਨਾ ਕਰਵਾ ਤਾਂ ਫਿਰ ਅਸੀਂ ਸ਼ਾਮ ਨੂੰ ਲੀਗਲੀ ਜੋ ਲੈ ਸਕਦੇ ਹਾਂ ਰਿਲੀਫ ਹਾਈ ਕੋਰਟ ਤੋਂ ਐਸ ਪਰ ਰਾਈਟ ਉਹ ਲਵਾਂਗੇ। ਤੇ ਵੀਰ ਜੀ ਜਿਸ ਤਰ੍ਹਾਂ ਵੀ ਜਗਤਾਰ ਸਿੰਘ ਹਵਾਰਾ ਇੰਨੇ ਪੇਨ ਦੇ ਵਿੱਚ ਆ, ਤੇ ਫਿਰ ਵੀ ਕੋਈ ਪੰਜਾਬ ਜਿਹੜੀ ਸਰਕਾਰ ਆ ਜਾਂ ਫਿਰ ਜੇਲ੍ਹਾਂ ਦੇ ਵਿੱਚ ਜਿਹੜੇ ਅਧਿਕਾਰੀ ਆ ਉਹ ਕੋਈ ਪ੍ਰੀਕਾਸ਼ਨ ਨਹੀਂ ਲੈਂਦੇ, ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹ ਸਿਰਫ ਉਹਨੂੰ ਮਾਈਨਰ ਇੱਕ ਪੇਨ ਕਿਲਰ ਦਿੰਦੇ। ਜਿਸ ਤਰ੍ਹਾਂ ਕੱਲ੍ਹ ਅਸੀਂ ਗੱਲ ਕੀਤੀ ਸੀ ਵੰਗਾਰ ਮੈਗਜ਼ੀਨ ਦੇ ਐਡੀਟਰ ਭਾਈ ਬਲਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਥੋੜ੍ਹੀ ਜਿਹੀ ਪੇਨ ਕਿਲਰ ਦਿੱਤੀ ਜਾਂਦੀ ਹੈ, ਉਹ ਵੀ ਕਹਿੰਦੇ ਆ ਕਿ ਸਾਨੂੰ ਇਹ ਵੀਰ ਜਗਤਾਰਾ ਕਹਿੰਦੇ ਕਿ ਸਾਡੇ ਸਿਰ ਖਾਂਦੇ ਆ ਪੇਨ ਕਿਲਰ ਤੇ ਮੇਰੇ ਸਿਰ ਦੇ ਵਿੱਚ ਮੇਰਾ ਸਿਰ ਘੁੰਮਦਾ। ਅਸੀਂ ਸੋਚਿਆ ਸੀ ਕਿ ਸ਼ਾਇਦ ਇਹ ਪੇਨ ਕਿਲਰ ਦੇ ਵਿੱਚ ਮੇਬੀ ਉਹਨਾਂ ਨੂੰ ਲਿਟਲ ਬਾਈ ਲਿਟਲ ਪੋਇਜ਼ਨ ਦਿੱਤੀ ਜਾ ਰਹੀ ਹੈ। ਵਾਟ ਡੂ ਯੂ ਥਿੰਕ ਕਿ ਨਾਲ ਤੁਸੀਂ ਇਹ ਵੀ ਦੱਸੋ ਕਿ ਤੁਹਾਨੂੰ ਲੱਗਦਾ ਕਿ ਉਹਨੂੰ ਪੋਇਜ਼ਨ ਦਿੱਤੀ ਜਾ ਰਹੀ ਹੈ, ਔਰ ਇਸ ਕੇਸ ਸੰਬੰਧੀ ਤੁਸੀਂ ਕਿਸੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਕਿਉਂ ਨਹੀਂ ਗੱਲਬਾਤ ਕਰਦੇ, ਇਸ ਬਾਰੇ ਵੀ ਸਾਨੂੰ ਦੱਸੋ। ਦੇਖੋ ਅਸੀਂ ਜਿਹੜੀ ਉਹਨਾਂ ਦੀ ਅਸੀਂ ਕਹਿੰਦੇ ਉਹਨਾਂ ਦੇ ਟੈਸਟ ਹੋਣ, ਉਹ ਟੈਸਟ ਤੋਂ ਸਭ ਕੁਝ ਪਤਾ ਲੱਗ ਜਾਊਗਾ। ਪਰ ਮੈਂ ਦੇਖੋ ਵਕੀਲ ਆ, ਆਪਣਾ ਉਹਨਾਂ ਨੂੰ ਮਿਲਦਾ ਰਹਿਣਾ, ਮੈਂ ਕੋਈ ਪਹਿਲੀ ਵਾਰ ਨਹੀਂ ਮਿਲਿਆ। ਆਲਮੋਸਟ ਸਾਰੇ ਕੇਸਿਸ ਜਦੋਂ ਵੀ ਕਿਤੇ ਲੱਗਦੇ ਆ ਤੇ ਉਹਨਾਂ ਨਾਲ ਡਿਸਕਸ ਕਰਨ ਦੇ ਲਈ ਜਾਈਦਾ ਹੈਗਾ ਜੀ। ਮੈਨੂੰ ਲੱਗਦਾ ਹੈ ਕਿ ਪੇਨ ਜ਼ਿਆਦਾ ਸੀਵੀਅਰ ਹੋਣ ਨਾਲ ਬੰਦਾ ਉਦਾਂ ਥੋੜਾ ਜਿਹਾ ਫਿਜ਼ੀਕਲੀ ਤੌਰ ਦੇ ਉੱਤੇ ਵੀਕ ਹੋ ਜਾਂਦਾ ਹੈ, ਕਿਉਂਕਿ ਬੰਦਾ ਪ੍ਰੋਪਰ ਡਾਈਟ ਨਹੀਂ ਲੈਂਦਾ ਹੈਗਾ। ਪੇਨ ਹੋਣ ਕਰਕੇ ਕਮਜ਼ੋਰੀ ਆ ਜਾਂਦੀ ਹੈ, ਵੀਕਨੈਸ ਆ ਜਾਂਦੀ ਹੈ ਸਰੀਰ ਦੇ ਵਿੱਚ। ਜਦੋਂ ਤੁਸੀਂ ਠੀਕ ਨਾ ਹੋ ਤੁਸੀਂ ਡਾਈਟ ਵੀ ਪ੍ਰੋਪਰ ਨਹੀਂ ਖਾ ਸਕਦੇ, ਤੇ ਉਹਦੇ ਨਾਲ ਜਦੋਂ ਜਿੰਨੀਆਂ ਵੀ ਆਪਾਂ
ਐਲੋਪੈਥੀ ਦੀ ਮੈਡੀਸਿਨ ਲੈਂਦੇ ਹੈਗੇ ਆ, ਸਾਰੀਆਂ ਬਹੁਤ ਗਰਮ ਹੁੰਦੀਆਂ ਨੇ, ਮਤਲਬ ਇਹਦਾ ਕਿਤੇ ਨਾ ਕਿਤੇ ਸਾਈਡ ਰਿਐਕਸ਼ਨ ਹੁੰਦਾ। ਡਾਈਟ ਪ੍ਰੋਪਰ ਨਾ ਹੋਣ ਕਰਕੇ ਉਹਨਾਂ ਨੂੰ ਜਦੋਂ ਇਹ ਪੇਨ ਕਿਲਰ ਖਾਂਦੇ ਆ ਤੇ ਉਹਨਾਂ ਨੂੰ ਚੱਕਰ ਆਉਂਦੇ ਆ। ਸੋ ਇਸ ਗੱਲ ਕਰਕੇ ਮੈਂ ਜਿਹੜੀ ਦੂਜੀ ਤੁਸੀਂ ਗੱਲ ਪੁੱਛੀ ਆ, ਮੈਂ ਦੇਖੋ ਵਕੀਲ ਆ, ਮੈਂ ਇਹ ਗੱਲ ਕਹਿ ਸਕਦਾ ਕਿ ਉਹਨਾਂ ਨੂੰ ਏਦਾਂ ਦਾ ਕੁਛ ਦਿੰਦੇ। ਕੋਈ ਗੱਲ ਨਹੀਂ, ਅਸੀਂ ਇਹਦੇ ਤੇ ਅਸੀਂ ਆਪਣੀ ਨਜ਼ਰਾਂ ਰੱਖੀਆਂ ਹੋਈਆਂ। ਅਸੀਂ ਸਾਨੂੰ ਪਤਾ ਇਸ ਗੱਲ ਦਾ ਕਿ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਕਿਸੇ ਵੀ ਕੋਈ ਵੀ ਕੰਮ ਆ ਜਿਹੜਾ ਡੇਟੇ ਵਿੱਚ ਤਰੀਕੇ ਦੇ ਨਾਲ ਕਿਤੇ ਵੀ ਕਰ ਸਕਦੇ ਆ ਜਿੱਥੇ ਉਹਨਾਂ ਨੂੰ ਏਦਾਂ ਲੱਗੇ। ਪਰ ਅੱਜ ਹੀ ਦਿਨ ਦੇ ਲਈ ਇਸ ਗੱਲ ਲਈ ਮੈਂ ਨਹੀਂ ਇਹ ਤੁਹਾਨੂੰ ਕਹਿ ਸਕਦਾ, ਪਰ ਉਹਨਾਂ ਨੇ ਪ੍ਰੋਪਰ ਮੈਡੀਕੇਸ਼ਨ ਨਹੀਂ ਦਿੱਤੀ। ਇਹ ਮੈਂ ਜ਼ਰੂਰ ਕਹਿਣਾ ਵੀ ਜਿਹੜਾ ਸਾਡਾ ਹੱਕ ਬਣਦਾ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ। ਤੇ ਜਿਹੜਾ ਵੀ ਕੋਈ ਕੈਦੀ ਹੈ ਜਾਂ ਹਵਾਲਾਤ ਹੈ, ਚਾਹੇ ਉਹ ਜਿੱਦਾਂ ਦਾ ਵੀ ਮਰਜ਼ੀ ਹੋਵੇ, ਮਤਲਬ ਉਹਦੀ ਜਿਹੜੀ ਜਿਹਨੂੰ ਕੋਈ ਤਕਲੀਫ ਹੈ ਉਹਨੂੰ ਤੁਸੀਂ ਇਸ ਤਰੀਕੇ ਨਾਲ ਥੋੜ੍ਹੀ ਮਾਰ ਸਕਦੇ ਹੋ ਕਿਸੇ ਬੰਦੇ ਨੂੰ ਕਿ ਉਹਨੂੰ ਜੇਲ੍ਹ ਦੇ ਵਿੱਚ ਰੱਖ ਕੇ ਉਹਨੂੰ ਦਵਾਈ ਨਾ ਦਿੱਤੀ ਜਾਵੇ। ਇਹ ਹਿਊਮਨ ਰਾਈਟਸ ਵਾਇਲੇਸ਼ਨ ਹੈ। ਮੇਰੀ ਕੈਨੇਡਾ ਅਮਰੀਕਾ ਦੇ ਵਿੱਚ ਕਾਫੀ ਬੰਦਿਆਂ ਦੇ ਨਾਲ ਇਸ ਸੰਬੰਧ ਵਿੱਚ ਗੱਲ ਹੋਈ ਹੈ। ਉਹਨਾਂ ਨੇ ਵੀ ਕਾਫੀ ਜਿਹੜੀਆਂ ਐਮਨੈਸਟੀ ਇੰਟਰਨੈਸ਼ਨਲ ਦੇ ਥਰੂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਇਹ ਗੱਲ DGP ਵੀ ਮੰਨੀ ਹੈਗੀ ਆ। ਕੱਲ ਵੀ ਬਹੁਤ ਮੈਨੂੰ ਲੈਟਰ ਆ ਜਿਹੜੇ ਉਹ ਪਿਛਲੇ 2-3 ਦਿਨਾਂ 'ਚ ਆਲੇ ਦੁਆਲੇ ਪਹੁੰਚੇ ਆ। ਅਸੀਂ ਆਪ ਫਿਕਰ ਮੰਨਦੇ ਹਾਂ ਇਸ ਗੱਲ ਦੇ ਲਈ। ਪਰ ਨਾ ਪ੍ਰੋਪਰ ਮੈਡੀਕੇਸ਼ਨ ਦੇਣਾ ਵੀ ਜਿਹੜਾ ਉਹ ਸਰਕਾਰ ਦੇ ਜਿਹੜੇ ਮਨਸੂਬੇ ਨੇ ਜਾਂ ਜਿਹੜੀਆਂ ਸਰਕਾਰ ਦੇ ਕੰਮ ਕਾਜ ਆ ਉਹ ਤੇ ਇੱਕ ਪ੍ਰਸ਼ਨ ਚਿੰਨ੍ਹ ਹੈ। ਮਤਲਬ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਬਹੁਤ ਵੱਡੀ। ਮਤਲਬ ਕਿਸੇ ਬੰਦੇ ਨੂੰ ਤੁਸੀਂ ਅਗਰ ਉਹਨੂੰ ਪ੍ਰਸਕ੍ਰਾਈਬ ਮੈਡੀਕੇਸ਼ਨ ਨਹੀਂ ਲਿਆ ਕੇ ਦਿੰਦੇ, ਕਿਉਂਕਿ ਕੋਈ ਵੀ ਗੱਲ ਕਹਿੰਦੇ ਆ ਵੀ ਜਿਹੜਾ ਡਾਕਟਰ ਹੈ ਮੈਨੂੰ ਆਇਆ ਸੀਗਾ ਉਹਨੇ ਜੋ ਮੈਨੂੰ ਮੈਡੀਕਲ ਦਿੱਤੀ ਹੈ ਪ੍ਰਸਕ੍ਰਿਪਸ਼ਨ ਪ੍ਰੋਪਰ ਉਹ ਵੀ ਇਹਨਾਂ ਨੇ ਜਾ ਕੇ ਬਾਹਰੋਂ ਦਿੱਤੀ। ਚਲੋ ਬਾਹਰੋਂ ਲੈ ਕੇ ਜਾਣਾ ਜਾਂ MRI ਕਰਾਉਣਾ ਦਾ ਡਿਫਰੈਂਟ ਥਿੰਗ ਹੈਗੀ ਆ। ਪਰ ਅੱਜ ਪਤਾ ਲੱਗ ਜਾਏਗਾ ਨਹੀਂ ਕਿ ਸਵੇਰੇ ਹਾਈ ਕੋਰਟ ਦੇ ਵਿੱਚ ਹੋਏਗੀ। ਅਸੀਂ ਆਲਰੇਡੀ ਪੇਪਰ ਉੱਪਰ ਸਾਈਨ ਕਰਤੇ ਆ ਸਾਰੇ ਹੀ। ਸੋ ਅੱਜ ਦਾ ਅਸੀਂ ਸਿਰਫ ਉਹਨਾਂ ਦਾ ਵਾਅਦਾ ਜਿਹੜਾ ਉਹ 4 ਵਜੇ ਤੱਕ 4 ਵਜੇ ਤੱਕ ਦੇਖਦੇ ਹਾਂ। ਅਸੀਂ ਇੱਥੇ ਹੀ ਹਾਂ। ਜਿਹੜਾ 4 ਵਜੇ ਤੱਕ ਨਾ ਕੋਈ ਡਾਕਟਰ ਆਇਆ ਤੇ ਉਹਨਾਂ ਨੇ 4 ਵਜੇ ਉਹਨਾਂ ਨੂੰ ਫੋਨ ਕਰਨ ਦਾ ਅਧਿਕਾਰ ਹੈਗਾ ਘਰ, ਤੇ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਣਾ ਹੈਗਾ ਤੇ ਜੇ ਨਾ ਆਇਆ ਤਾਂ ਫਿਰ ਅਸੀਂ 4 ਵਜੇ ਫਾਈਨ ਕਰ ਦਾਂਗੇ ਜੋ ਅਸੀਂ ਲੀਗਲੀ ਲੈ ਸਕਦੇ ਹਾਂ ਰਿਲੀਫ। ਹਾਂਜੀ ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ, ਜਿਸ ਤੋਂ ਤੁਸੀਂ ਕਿਹਾ ਤੁਸੀਂ ਵਕੀਲ ਹੋ ਐਂਡ ਇਹਨਾਂ ਦੇ ਕੇਸ ਦੀ ਅਪਡੇਟਸ ਕੀ ਨੇ ਹੁਣ ਇਸ ਵੇਲੇ? ਕੇਸ ਦਾ ਕੀ ਅਪਡੇਟ, ਕਿੱਥੇ ਤੱਕ ਪਹੁੰਚਿਆ ਇਹਨਾਂ ਦਾ ਕੇਸ ਔਰ ਕੀ ਚੱਲ ਰਿਹਾ ਹੈ? ਉਹਨਾਂ ਦੇ ਟੋਟਲ 10 ਕੇਸ ਹੈ ਜਿਹੜੇ ਉਹ ਆਲ ਓਵਰ ਦੀ ਇੰਡੀਆ, ਮੋਸਟਲੀ ਪੰਜਾਬ ਦੇ ਵਿੱਚ, ਚੰਡੀਗੜ੍ਹ 'ਚ ਇੱਕ ਹਰਿਆਣੇ 'ਚ ਅੰਬਾਲੇ ਹੈ ਤੇ ਇੱਕ ਦਿੱਲੀ ਹੈ ਤੇ ਇੱਕ ਉਹਨਾਂ ਦੀ ਮੇਨ ਅਪੀਲ ਜਿਹੜੀ ਬਿਆਨ ਸਿੰਘ ਚੀਫ ਮਿਨਿਸਟਰ ਬਿਆਨ ਸਿੰਘ ਦਾ ਮਰਡਰ ਕੇਸ ਹੈਗਾ ਉਹਦੇ ਅਗੇਂਸਟ CBI ਗਈ ਹੋਈ ਹੈ ਹਾਈ ਕੋਰਟ ਦੇ ਆਰਡਰਾਂ ਦੇ ਅਗੇਂਸਟ। ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ 9-10 ਕੇਸ ਹੈ ਜਿਹੜੇ ਕਿ ਐਡੀਸ਼ਨਲ ਸੈਸ਼ਨ ਕੋਰਟਾਂ ਦੇ ਵਿੱਚ ਪੈਂਡਿੰਗ ਚੱਲ ਰਹੇ ਆ। ਮਤਲਬ 1-2 ਦਾ ਫੈਸਲਾ ਵੀ ਹੋਇਆ ਹੈਗਾ, ਇੱਕ ਕੇਸ ਤੋਂ ਬਰੀ ਹੋਏ ਆ, ਇੱਕ ਫੈਸਲਾ ਹੋਣ ਵਾਲਾ ਆ ਅਗਲੇ ਮਹੀਨੇ ਹੋ ਜਾਣਾ ਲੁਧਿਆਣੇ ਤੋਂ ਆਪਣਾ। ਸੋ ਅਸਲੀ ਜਿਹੜਾ ਉਹਨਾਂ ਦਾ ਮਤਲਬ ਮੇਨ ਕੇਸ ਹੈ ਉਹ CBI ਨੇ ਉਹਦੀ ਅਪੀਲ ਹੈ ਜਿਹੜੀ ਪਾਈ ਹੋਈ ਆ ਹਾਈ ਕੋਰਟ ਉਹਦੇ ਸੁਪਰੀਮ ਕੋਰਟ ਦੇ ਵਿੱਚ। ਉਹ ਹਾਲ ਤੱਕ ਬੈਂਚ ਤੇ ਨਹੀਂ ਲੱਗਾ ਕੇਸ। ਅਸੀਂ ਉਹਦੀ ਬਰੀਫ ਤਿਆਰ ਕਰਕੇ ਮਤਲਬ ਫਾਈਲ ਕੀਤਾ ਹੋਇਆ ਪਰ ਉਹ ਹਾਲੇ ਆਇਆ ਨਹੀਂ, ਬੈਂਚ ਤੇ ਨਹੀਂ ਆਇਆ ਹੈਗਾ। ਅਸਲ ਦਾ ਕੇਸ ਉਹੀ ਆ, ਬਾਕੀ ਤੇ ਸਾਰੇ ਪਿੰਡ ਜੀ ਆ, ਛੋਟੇ ਮੋਟੇ ਕੇਸ ਹੈਗੇ ਆ ਉਹ ਥੋੜੇ ਬਹੁਤ ਇਸ ਕਰਕੇ ਉਹਨਾਂ ਦੀ ਡਿਸੀਜਨ ਹੋਣ 'ਚ ਦਿੱਕਤ ਆ ਰਹੀ ਹੈ ਕਿਉਂਕਿ ਕਈ ਵਾਰ ਉੱਥੋਂ ਲੈ ਕੇ ਨਹੀਂ ਆਉਂਦੇ ਉਹ। ਤੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰੀਆਂ ਉਹਨਾਂ ਦੀਆਂ ਹੋ ਰਹੀਆਂ ਨੇ ਔਰ ਸਿਰਫ ਉਹ ਜਿੱਦਣ ਉਹਨਾਂ ਦੀ ਸਟੇਟਮੈਂਟ ਹੁੰਦੀ ਹੈ 313 ਦੀ ਡਿਫੈਂਸ ਦੀ ਤਾਂ ਹੀ ਲੈ ਕੇ ਆਉਂਦੇ ਆ ਉਹਨਾਂ ਨੂੰ ਤੇ ਉਹ ਤੋਂ ਬਾਅਦ ਡਿਸੀਜਨ ਹੋ ਜਾਂਦਾ। ਵੀਡੀਓ ਕਾਨਫਰੰਸਿੰਗ ਲਈ ਕਰਦੇ ਉੱਥੇ ਵਕੀਲ ਦਾ ਅਸੀਂ ਹਾਜ਼ਰ ਹੁੰਦੇ ਹਾਂ ਤੇ ਉਹ ਉੱਥੇ ਹੀ ਹੁੰਦੇ ਆ ਕੁਛ ਕੇਸਿਸ। ਪਰ ਜਦੋਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਨੀ ਆ ਜਾਂਦੀ ਹੈ ਆਲਮੋਸਟ ਦੂਜੇ ਕੇਸ ਸਾਰੀ ਡਾਨੀ ਆ ਪਰ CBI ਵਾਲਾ ਕੇਸ ਹੈ ਜਿਹੜਾ ਪੈਂਡਿੰਗ ਆ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਸੁਪਰੀਮ ਕੋਰਟ 'ਚ ਕਦੋਂ ਆਊਗਾ ਫਲੋਰ ਤੇ ਬੈਂਚ ਵਿੱਚ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾਏ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇਹਦੀ ਕੇਸ ਦੀ ਅਪਡੇਟ ਦਿੱਤੀ, ਵੀਰ ਜੀ ਦੇ ਸਿਹਤ ਸੰਬੰਧੀ ਵੀ ਸਾਰੇ ਦਰਸ਼ਕਾਂ ਨਾਲ ਜਾਣਕਾਰੀ ਦਿੱਤੀ। ਤੇ ਅਸੀਂ ਆਪਾਂ ਸਾਰਿਆਂ ਨੂੰ ਸਿੰਘਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਰਹਿ ਰਹੇ ਸਿੰਘ ਆ ਸਣੇ ਦੇ ਹੋਰ ਵੀ ਇਹ 50 ਸਾਰੇ ਬੰਦਿਆਂ ਨੂੰ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਆ ਤੇ ਹੈ ਵੀ ਸਿੰਘ ਸਾਰਿਆਂ ਨੂੰ ਮਿਲਦੇ ਰਹੀਦਾ ਸਾਰੇ ਚੜ੍ਹਦੀ ਕਲਾ ਦੇ ਵਿੱਚ ਮੰਨ ਲਓ। ਤੇ ਇਹਨਾਂ ਲਈ ਆਪਾਂ ਚੰਗੇ ਵਕੀਲ ਆਪਾਂ ਨੂੰ ਮੁਹੱਈਆ ਕਰਾਉਣਾ ਚਾਹੀਦਾ ਤਾਂ ਕਿ ਅਸੀਂ ਜਿਹੜਾ ਲੀਗਲੀ ਜੋ ਵੀ ਸਾਡਾ ਰਿਲੀਫ ਬਣਦਾ ਉਹ ਲੈ ਸਕੀਏ। ਹਾਂਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਉਹਨਾਂ ਦੀ ਸਿਹਤ ਲਈ ਅਰਦਾਸ ਕਰਨੀ ਚਾਹੀਦੀ ਹੈ ਛੇਤੀ ਹੋਣ। ਉਹ ਪ੍ਰੋਬਲਮ ਦੇ ਵਿੱਚ ਹੈਗੇ ਥੋੜੇ
ਜੀ ਬਿਲਕੁਲ ਬਿਲਕੁਲ ਅਸੀਂ ਵੀ ਆਪਣੇ ਦਰਸ਼ਕਾਂ ਅੱਗੇ ਇਹੀ ਬੇਨਤੀ ਕਰਦੇ ਕਿ ਉਹਨਾਂ ਦੀ ਸਿਹਤ ਲਈ ਉਹਨਾਂ ਦੀ ਸਿਹਤ ਦੇ ਲਈ ਚੰਗੀ ਸਿਹਤ ਦੇ ਲਈ ਅਰਦਾਸ ਵੀ ਕਰਨ ਤੇ ਜਿਸ ਤਰ੍ਹਾਂ ਦੀ ਉਹਦੀ ਮਦਦ ਚਾਹੀਦੀ ਤੁਹਾਨੂੰ ਵਕੀਲ ਦੇ ਨਾਲ ਮਦਦ ਚਾਹੀਦੀ ਆ ਤਾਂ ਜ਼ਰੂਰ ਮਦਦ ਕਰਨ ਤੇ ਜੇ ਤੁਹਾਨੂੰ ਕੋਈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਨਾਲ ਤੁਸੀਂ ਸੰਬੰਧਿਤ ਹੋ ਤਾਂ ਜ਼ਰੂਰ ਜਾ ਕੇ ਉਹਨਾਂ ਦੀ ਹੈਲਪ ਕਰੋ ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਅਸੀਂ ਤੁਹਾਨੂੰ ਕਿਸੇ ਇੱਥੇ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Viewers, वक्त हो गया एक छोटे से ब्रेक तक. Keep watching News TV 84. We'll be right back after a short break.